ਅਮਰੀਕਾ ਦੇ ਓਹਾਇਓ ਸੂਬੇ ਦੇ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਇੱਕ ਤੇਜ਼ ਰਫ਼ਤਾਰ ਕਾਰ ਨੇ ਇੱਕ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਸਿੱਟੇ ਵਜੋਂ ਇੱਕ ਗਰਭਵਤੀ ਔਰਤ ਅਤੇ ਇੱਕ ਅਣਜੰਮੇ ਬੱਚੇ ਦੀ ਮੌਤ ਹੋਣ ਬਾਰੇ ਦਰਦਨਾਕ ਘਟਨਾ ਦੇ ਬਾਰੇ ਪਤਾ ਲੱਗਿਆ। ਅਸਲ ਦੇ ਵਿੱਚ ਜਦੋਂ ਪੁਲਿਸ ਨੇ ਇਸ ਕਾਰ ਡਰਾਈਵਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਸ ਦੀ ਜਿਹੜੀ ਕਾਰ 100 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਜਾ ਰਹੀ ਸੀ, ਤਾਂ ਇਸ ਨੇ ਉਸ ਦੀ ਸਪੀਡ ਵਧਾ ਕੇ 120 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਉੱਤੇ ਕਰ ਦਿੱਤੀ, ਜਿਸ ਦੇ ਸਿੱਟੇ ਵਜੋਂ ਇੱਕ ਤੇਜ਼ ਰਫ਼ਤਾਰ ਕਾਰ ਜਿਹੜੀ ਆ ਉਹ ਦੂਜੀ ਕਾਰ ਦੇ ਵਿੱਚ ਜਾ ਵੱਜੀ, ਜਿਸ ਦੇ ਵਿੱਚ ਇੱਕ ਗਰਭਵਤੀ ਔਰਤ ਉਸ ਕਾਰ ਨੂੰ ਚਲਾ ਰਹੀ ਸੀ। ਜਦੋਂ ਇੰਨੀ ਤੇਜ਼ ਰਫ਼ਤਾਰ ਕਾਰ ਉਸ ਕਾਰ ਦੇ ਵਿੱਚ ਜਾ ਵੱਜੀ ਤਾਂ ਉਸ ਕਾਰ ਦੇ ਵਿੱਚ ਇਸ ਗਰਭਵਤੀ ਔਰਤ ਦੀ ਤੇ ਉਹਦੇ ਅਣਜੰਮੇ ਬੱਚੇ ਦੀ ਜਿਹੜੀ ਆ ਮੌਤ ਹੋਣ ਬਾਰੇ ਪਤਾ ਲੱਗਿਆ। ਪੁਲਿਸ ਦੇ ਮੁਤਾਬਕ ਤਰਸੇਮ ਸਿੰਘ ਇਸ ਰੇਂਜ ਰੋਵਰ ਕਾਰ ਨੂੰ ਚਲਾ ਰਿਹਾ ਸੀ, ਜਿਸ ਦੀ ਰਫ਼ਤਾਰ 100 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਸੀਗੀ ਤੇ ਇਹਦੀ ਇੱਕ ਜੀਪ ਦੇ ਨਾਲ ਸਿੱਧੀ ਟੱਕਰ ਹੋ ਗਈ, ਜਿਸ ਕਰਕੇ 17 ਸਾਲਾਂ ਦੀ ਐਸ਼ਲੇ ਹੋਮਸ ਜਿਹੜੀ ਕਿ ਆਪਣੇ ਘਰ ਨੂੰ ਜਾ ਰਹੀ ਸੀ, ਉਹ ਕਾਰ ਦੇ ਵਿੱਚੋਂ ਬਾਹਰ ਜਾ ਡਿੱਗੀ ਤੇ ਉਹਦੀ ਮੌਕੇ ਤੇ ਹੀ ਮੌਤ ਹੋ ਗਈ। ਜ਼ਖਮੀ ਹੋਣ ਪਿੱਛੋਂ ਤਰਸੇਮ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ। ਪੁਲਿਸ ਦੇ ਦੱਸਣ ਦੇ ਮੁਤਾਬਕ ਬਾਅਦ ਦੇ ਵਿੱਚ ਉਸ ਨੂੰ ਜਿਹੜਾ ਉਹ ਹਿਰਾਸਤ ਦੇ ਵਿੱਚ ਲੈ ਗਿਆ। ਅਮਰੀਕੀ ਇਮੀਗ੍ਰੇਸ਼ਨ ਵਿਭਾਗ, ਜਿਹਨੂੰ ਆਪਾਂ ਆਈਸ ਕਹਿ ਦਿੰਦੇ ਹਾਂ, ਉਹਦੇ ਦੱਸਿਆ ਕਿ ਇਹ ਇੱਕ ਜਿਹੜਾ ਇਮੀਗ੍ਰੈਂਟ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਅਦਾਲਤ ਨੇ ਤਰਸੇਮ ਸਿੰਘ ਦੇ ਲਈ 1 ਮਿਲੀਅਨ ਦੀ ਜਿਹੜੀ ਡਾਲਰ ਦੀ ਰਕਮ ਜ਼ਮਾਨਤ ਰਕਮ ਉਹ ਤੈਅ ਕੀਤੀ ਹੈ ਤੇ ਅਗਲੀ ਸੁਣਵਾਈ ਹੁਣ ਇਸ ਮਾਮਲੇ ਦੀ 3 ਅਪ੍ਰੈਲ ਨੂੰ ਹੋਣੀ ਹੈ।